मैं ਤੁਹਾਡਾ ਹੋਸਟ ਹਰਸਨ ਸ਼ਾਹ ਔਰ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ 1 ਮਿੰਟ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਆਪਣੇ ਮਿਆਰ ਨੂੰ ਬਰਕਰਾਰ ਰੱਖਣ ਵਾਸਤੇ ਆਪਣੇ ਟੀਵੀ ਚੈਨਲ ਦੇ ਵਿੱਚ ਮੁਲਕ ਦੇ ਮਸ਼ਹੂਰ ਮਰੂਫ ਲੋਕ ਔਰ ਖੂਬਸੂਰਤ ਤਰੀਨ ਲੋਕਾਂ ਨੂੰ ਬੁਲਾਉਂਦੇ ਹਾਂ ਤੇ ਅੱਜ ਸਾਡੇ ਸਟੂਡੀਓ ਤਸ਼ਰੀਫ ਲਿਆਏ ਨੇ ਮੁਲਕ ਦੇ ਲੈਜੈਂਡ ਫਨਕਾਰ ਸਨ ਲਹਿਰੀ ਸਾਹਿਬ। ਉਹਨਾਂ ਨੂੰ ਤਾਂ ਸਾਰੀ ਦੁਨੀਆ ਜਾਣਦੀ ਔਰ ਪੂਰਾ ਵਰਲਡ ਜਾਣਦਾ। ਉਹਨਾਂ ਦੇ ਸ਼ਾਗਿਰਦ ਨੇ और उन्हों का नाम है गफार लहरी साहब, जेडे फिल्म टीवी और बड़े मुल्कों भी फिर के आए हैं और इन्होंने अपनी अदाकारी का लोया मनवाया। जी अस्सलाम वालेकुम। जी वालेकुम जनाब। साहब तुहानू असीं पहले तो वेलकम करने कि जनाब तुसीं इन्ना कीमती वक्त कढ़ के ते साडे कोल आए और असीं वेख लो तुहानू लभ लिया ते जिथों तिकर मेरी नॉलेज है कि लहरी साहब तो कराची के सन तो तुसी इत्थे तुहाडी यानी परसनैलिटी और तुहानू अक्सर वेख्या गया कि तुहाडी खूबसूरती और तुहाडा वैल ड्रैस होना यह भी सानू बहुत काउंट करता है कि तुसी अपने म्यार नू डिग्गन नहीं दिता। तो जनाब लहरी साहब तो शुरू करने जी जी कि वो तुहाडे वो तो कराची के सन, तुसी इत्थों दे जे कि तुसी उत्थों इत्थे आए जे। मैं जी सब तो पहले तो 1 मिनट चैनल का शुक्रिया अदा करना कि मैंने इस काबिल समझिया, मैंने तुसी अपने चैनल पर बुलाया और एडी खूबसूरत हस्तियां ने मिलाया। मैं बड़ा शुक्रगुजार ममनून है तुहाडा। ते रही मेरे उस्ताद मोहतमिद का पूरी दुनिया जानती है और उरा वर्गा फनकार तो पैदा हो ही नहीं सकता ना ही नामो बदल है क्योंकि एक ही फनकार दुनिया ते आया कोई भी हो है एक ही है। हाँ ਉਹਦਾ ਨਾਮ ਬਦਲ ਕੋਈ ਨਹੀਂ। ਤੇ ਲਹਿਰੀ ਸਾਹਿਬ ਤੇ ਕਰਾਚੀ ਦੇ ਸਨ ਤੇ ਮੈਂ ਵੀ 1965 ਚ ਕਰਾਚੀ ਹੀ ਪੈਦਾ ਹੋਇਆ। अच्छा जी माशाअल्लाह। ਅਸੀਂ ਗਿਆ ਮਜ਼ੰਗ ਚੁਕੀ ਦੇ ਲਾਹੌਰ ਤੇ। अच्छा जंग ਤੁਹਾਡੀ ਵਜ੍ਹਾ ਤੋਂ ਲੱਗੀ ਸੀ ਪੈਣ? ਹਾਂ ਨਹੀਂ ਜੀ ਜੰਗ ਲੱਗੀ ਤੇ ਜਨਾਬ ਤੇ ਹੋਏ ਆ ਕਿਉਂ ਤੇ ਤੂੰ ਮਜ਼ਦੂਰ ਰਾਣੋ ਖੜਾ ਤੇ ਤੁਸੀਂ ਮੇਰੇ ਵਾਲੇ ਸਿੱਧੇ ਹੋ ਗੱਲ ਹੈਗੀ ਜਨਾਬ ਕਿ ਉੱਥੇ ਪੈਦਾ ਹੋਇਆ 1900 ਫਿਰ ਮੈਂ 15 ਕੇ ਸਾਲ ਉੱਥੇ ਰਿਹਾ ਕਰਾਚੀ। ਅੱਛਾ ਜੀ। ਮਜ਼ੰਗ ਚੁਕੀ ਤੋਂ ਆਪਣੇ ਅਸੀਂ ਚੱਲੇ ਗਏ ਸਾਂ ਕਰਾਚੀ। ਫਿਰ ਆਪਣੇ ਪੈਦਾਇਸ਼ ਮੇਰੀ ਕਰਾਚੀ ਦੀ ਤੇ 15 ਸਾਲ ਦਾ ਜਦੋਂ ਫਿਰ ਲਾਹੌਰ ਆ ਗਿਆ। ਫਿਰ ਉਸ ਤੋਂ ਬਾਅਦ ਇੱਥੇ ਮੇਰੇ ਸ਼ੌਕ ਤਾਂ ਬਚਪਨ ਦਾ ਸੀ ਜਦੋਂ ਮੈਂ ਸਕੂਲ ਵਗੈਰਾ ਪੜ੍ਹਦਾ ਸਾਂ ਆਵਾਜ਼ਾਂ ਵੂਜ਼ਾਂ ਕੱਢਣੀਆਂ ਕਾਪੀ ਵਗੈਰਾ ਮਿਲਣੀ ਮੇਰੇ ਨਾਮ ਤੇ ਮੇਰਾ ਹੌਸਲਾ ਵੱਧ ਗਿਆ ਕਿ ਇਸ ਕੰਮ ਨੂੰ ਕਰਨਾ ਚਾਹੀਦਾ ਕਿਉਂ ਨਾ ਲੋਕਾਂ ਦਾ ਆਂਸੂ ਚੁਰਾ ਕੇ ਖੁਸ਼ੀਆਂ ਵੰਡੀਆਂ ਜਾਣ। ਹਾਂ ਲੋ ਜੀ ਨਾ ਫਿਰ ਮੈਂ ਅਹਿਦ ਕਰ ਲਿਆ ਕਿ ਲੋਕਾਂ ਦੇ ਆਂਸੂ ਚੁਰਾ ਕੇ ਨਾ ਖੁਸ਼ੀਆਂ ਵੰਡਣੀਆਂ ਮਗਰ ਕੰਮ ਮੈਂ ਆਪਣਾ ਕੀਤਾ। ਵੈਰੀ ਕੰਮ ਪਹਿਚਾਨ ਆਪਣੇ ਕੰਮ ਦੀ ਖੁਦ ਬਣਾਈ ਕਿਉਂਕਿ ਮੇਰੇ ਜੋ ਉਸਤਾਦ ਲਹਿਰੀ ਸਾਹਿਬ ਮਾਜ਼ਰਤ ਦੇ ਨਾਲ ਇੱਕ ਐਡ ਕਰ ਦਵਾਂ ਕਿ ਪਹਿਚਾਨ ਛੋਟੀ ਹੋਵੇ ਜਾਂ ਵੱਡੀ ਹੋਵੇ ਪਹਿਚਾਨ ਆਪਣੀ ਹੋਣੀ ਚਾਹੀਦੀ। ਕਿਆ ਬਾਤ ਕਿਸੇ ਨੂੰ ਅਗਰ ਤੁਸੀਂ ਫਾਲੋ ਕਰੋਗੇ ਨਾ ਤੇ ਉਹਦੇ ਚੋਂ ਅਗਰ ਤੁਸੀਂ ਉਹ ਵੀ ਨਜ਼ਰ ਆਓਗੇ ਤੇ ਫਿਰ ਤਾਰੀਫ ਤੇ ਉਹਦੀ ਹੋਈ ਨਾ ਤੁਹਾਡੀ। ਕੀ ਬਾਤ ਤਾਰਿਕ ਸ਼ਾਹ ਜੀ ਬਿਲਕੁਲ। ਜਿਵੇਂ ਮਿਰਜ਼ਾ ਸਾਹਿਬ ਦਾ ਨਾਂ ਨਹੀਂ ਲਿਆ ਜਾਂਦਾ ਇਹਨਾਂ ਨੂੰ ਬੁਲਾਉਣਾ ਹੋਵੇ ਇਹਨਾਂ ਦੇ ਅੱਬਈ ਦਾ ਲੈਂਦੇ ਨੇ ਲੋਕ। ਹਾਂਜੀ ਲੇਕਿਨ ਤੁਹਾਨੂੰ ਕਿਸੇ ਨੇ ਦੱਸਿਆ ਨਹੀਂ ਕਿ ਨਾਂ ਅੱਬੇ ਦਾ ਹੀ ਹੁੰਦਾ। ਹਾਂਜੀ ਬਿਲਕੁਲ ਮਾਫੀ ਦਾ ਵੀ ਪਿੱਛੇ ਬਸ਼ੀਰ ਬਰਫ ਵਾਲੇ ਦਾ ਨਾਂ ਨਹੀਂ ਹੁੰਦਾ। ਯਾਨੀ ਕਿ ਉਹ ਜਿਹੜਾ ਢੋਲਕ ਵਾਲਾ ਉਹ ਬਸ਼ੀਰ ਬਰਫ ਵਾਲਾ ਹੈ। ਇਹ ਜੇ ਬਰਫ ਵਾਲਾ ਤੁਸੀਂ ਉਹਦੀ ਬਰਫ ਹੋ ਜਿਹੜੀ ਖੁਰ ਗਏ। ਨਹੀਂ ਤੇ ਅੱਬਾ ਜੀ ਨੂੰ ਸਟੂਡੀਓ 'ਚ ਤੇ ਨਾਲ ਨਹੀਂ ਲਿਆਈਦਾ। ਅੱਬਾ ਜੀ ਦੀ ਬਿਮਾਰ ਨੇ ਘਰ ਹੀ ਅੱਬਾ ਜੀ ਸ਼ਾਹ ਜੀ ਪਤਾ ਨਹੀਂ ਤੁਸੀਂ ਕਿਹੜੇ ਸ਼ਾਹ ਜੀ ਸਾਨੂੰ ਤੁਹਾਡੀ ਫੁਰਸਤ ਦਾ ਨਹੀਂ ਪਤਾ ਲੱਗਦਾ। ਦੇਖੋ ਜੀ ਅੱਜ ਕੱਲ ਆ ਵੇਖੋ ਕਿਹੜੇ ਕਿਹੜੇ ਮੂੰਹ ਵਾਲੇ ਉਹ ਵੱਟ ਹੋ ਕੇ ਤੇ ਜਿਹੜੀ ਜੁਗਤ ਕਰਦੇ ਨੇ ਕੀ ਗੱਲ ਉਹ ਸ਼ਾਹ ਨਹੀਂ ਕਰ ਸਕਦੇ। ਨਹੀਂ ਜੀ ਹੁਣ ਤੁਸੀਂ ਆਪਣਾ ਕਲੀਅਰ ਨਾ ਕਰੋ। ਬੱਟ ਹੀ ਹੁੰਦਾ ਤੇ ਬੰਦੂਕ ਦਾ ਬੱਟ ਮੈਂ ਕਹਿੰਦਾ ਜੀ ਬੱਟ ਵਰਗੇ ਬਰੀਬ ਬੰਦੇ ਮੈਂ ਘੱਟ ਹੀ ਵੇਖੇ ਨੇ। ਸਾਰ ਬੱਟ ਸਾਹਿਬ ਵੇਖ ਲੋ ਬੱਟ ਸਾਹਿਬ ਵਰਗਾ ਫਨਕਾਰ ਰੂਏ ਜ਼ਮੀਨ ਤੇ ਨਹੀਂ ਹੋਇਆ। ਮੇਰੇ ਉਹ 1 ਮੈਨ ਦੇ ਉਸਤਾਦ ਨੇ 1 ਮੈਨ ਦੇ ਉਸਤਾਦ। ਕੀ ਬਾਤ ਹੈ ਉਹਨਾਂ ਵਾਸਤੇ ਤਾੜੀਆਂ। ਆਬਦ ਬੱਟ ਸਾਹਿਬ ਗੁਜ਼ਰੇ ਨੇ ਸੇਲ ਅਹਿਮਦ ਬਾਟੇ ਵੀ ਬਾਟੇ ਫਿਰ ਨਾਸਰ ਚਨਿਓਟੀ ਵਰਗਾ ਐਡਾ ਪਾਥੀ ਵਰਗਾ ਮੂੰਹ ਲਾਇਆ ਕੇ ਉਹ ਲਗਾ ਫਿਰਦਾ ਨਾਸਰ ਚਨਿਓਟੀ ਬੱਟ ਨਹੀਂ ਨਹੀਂ ਨਾਸਰ ਜੁਟ ਬੱਟ ਨਹੀਂ ਨਹੀਂ ਬੱਟ ਨਹੀਂ ਹੈਗਾ। ਮੈਂ ਕਹਿ ਰਿਹਾ ਵੀ ਉਹ ਚਨਿਓਟੀ ਹੋ ਕੇ ਏਡੀ ਜੁਗਤ ਕਰ ਸਕਦਾ ਹੈ ਤੇ ਜ਼ਰੂਰੀ ਨਹੀਂ ਕਿ ਸ਼ਾਹ ਨਹੀਂ ਕਰ ਸਕਦੇ ਯਾਰ। ਸ਼ਾਹਾਂ ਦੇ ਉੱਤੇ ਐਵੇਂ ਬਲੇਮ ਬਲਾ ਜਨਾਬ ਚਨਿਓਟੀ ਵੀ ਚਨਿਓਟੀ ਜਿਹੜਾ ਨਾ ਇਹ ਮਤਲਬ ਮਾਸ਼ਾਅੱਲਾ ਬੜਾ ਪਿਆਰਾ ਬੰਦਾ ਹੈ ਔਰ ਇਹਦੇ ਵਰਗਾ ਜਿਹੜਾ ਨਾ ਕੀ ਕਹਿੰਦੇ ਨੇ ਭਾਈ ਆਦਮੀ ਬਹੁਤ ਘੱਟ ਹੀ ਹੋਣਗੇ। ਬਹੁਤ ਵਧੀਆ ਜੀ ਕੀ ਬਾਤ। ਅੱਛਾ ਬੰਦਾ ਹੈ। ਗੱਲ ਇਹ ਵੇ ਕਿ ਚੁੱਕਾ ਸਾਡਾ ਇੰਟਰਟੇਨਮੈਂਟ ਦਾ ਯੈਸ ਤੇ ਗਫਾਰ ਸਾਹਿਬ ਤੁਹਾਡੇ ਤੋਂ ਸ਼ੁਰੂ ਕਰਨੇ ਆ ਕਿ ਲਹਿਰੀ ਹਾਂਜੀ ਇਹ ਤਖੱਲਸ ਸੀ ਤੁਹਾਡਾ ਕਿ ਤੁਸੀਂ ਉਸਤਾਦ ਦੀ ਵਜ੍ਹਾ ਤੋਂ ਨਾਂ ਲਾਇਆ ਨਾ? ਸਰ ਮੈਨੂੰ ਉਸਤਾਦ ਜੀ ਲਹਿਰੀ ਸਾਹਿਬ ਨੇ ਆਪਣੀ ਹਯਾਤੀ ਚ ਨਾਮ ਦਿੱਤਾ। ਅੱਛਾ ਜੀ ਤਾਰਕ ਜੈਕਸਨ ਸਾਹਿਬ ਵੀ ਤੁਹਾਡੇ ਕੋਲੀਗ ਨੇ ਔਰ ਬੜੇ ਪਿਆਰੇ ਪੜ੍ਹੇ ਲਿਖੇ ਕਾਮੇਡੀਅਨ ਨੇ। ਅਬ ਮੈਂ ਕਹਿੰਦਾ ਜੀ ਉਹਨਾਂ ਦੇ ਕੋ ਇੱਕ ਐਟਮ ਹੈ ਜਿਹੜੀ ਪੂਰੀ ਦੁਨੀਆ 'ਚ ਕੋਈ ਨਹੀਂ ਕਰ ਸਕਦਾ। ਨਹੀਂ ਕਰ ਸਕਦਾ ਮਾਈਕਲ ਜੈਕਸਨ ਵਾਲੀ। ਹਾਂਜੀ ਹਾਂਜੀ ਕੀ ਬਾਤ। ਹਾਂ ਤੇ ਮੈਂ ਜੋ ਫਿਰ ਅੱਲਾਹ ਨੇ ਮੈਨੂੰ ਇੱਕ ਫਨ ਦਿੱਤਾ ਕਿ ਪਹਿਲੇ ਲਹਿਰ ਸਾਹਿਬ ਤੋਂ ਅੱਲਾਹ ਦਵਾਂਗੇ ਅਸੀਂ
ਕਿ ਲਹਿਰੀ ਸਾਹਿਬ ਨੇ ਮੈਨੂੰ ਆਪਣੇ ਹਯਾਤੀ 'ਚ ਨਾਂ ਦਿੱਤਾ, ਉਦੋਂ ਬਿਮਾਰ ਸਾਂ ਤੇ ਮੈਂ ਉਹਨਾਂ ਨੂੰ ਮਿਲ ਨਹੀਂ ਸਕਿਆ। ਨਾ ਉਹਨਾਂ ਨੇ ਆਪਣੇ ਟੈਲੀਫੋਨ ਦੇ ਵਿੱਚ ਮੈਂ ਨਾਂ ਲਿਆ, ਇਹਨਾਂ ਕੋਲ ਨੰਬਰ ਲਿਆ ਕੇ ਤਾਰਿਕ ਜੈਸਨ, ਕਿਉਂਕਿ ਮੇਰੇ ਇੰਨੇ ਵਸਾਇਲ ਨਹੀਂ ਸੀ। ਉਸਤਾਦ को जानते हैं भी कुछ पल्ले कुछ होना चाहिए, उस्ताद की खिदमत करना। जी 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 बिल्कुल। तो गुरबत ने डेरा लाया ਸੀ ਮੁਕੰਮਲ ਕਿ ਉਸਤਾਦ ਦੇ ਵਿੱਚ ਸਾਡੀ ਇੱਕ ਦੀਵਾਰ ਸੀ, ਉਹ ਖਿਦਮਤ ਜਿਹੜੀ ਮੇਰੇ ਕੋਲ ਨਹੀਂ ਹੋ ਸਕੀ। ਤੇ ਮੈਂ ਫਿਰ ਉਹਨਾਂ ਕੋਲ ਟੈਲੀਫੋਨ 'ਚ ਗਿਣਾ ਰਿਹਾ, ਲਾਹੌਰ ਤੋਂ ਜਾਣਾ ਬੜਾ ਮੁਸ਼ਕਿਲ ਹੁੰਦਾ ਸਰ। ਔਰ ਨਾਲੇ ਉਦੋਂ ਤੇ ਸਰ ਜੀ, ਅਗਰ ਮੈਂ ਗਲਤ ਨਹੀਂ ਕਹਿ ਰਿਹਾ, ਕਿ 23 ਰੁਪਏ 1 ਮਿੰਟ ਦੇ ਲੱਗਦੇ ਸਨ ਕਾਲ ਦੇ। ਹਾਂਜੀ, ਤੁਸੀਂ ਅਗਰ ਉਸ ਵਕਤ ਦੀ ਗੱਲ ਕਰੀਏ ਤੇ ਇਹਨਾਂ ਦੀ ਬੜੀ ਬਹਾਦਰੀ ਹੈ ਕਿ ਇਹਨਾਂ ਨੇ ਫੋਨ ਕਰਕੇ ਵੀ ਅਗਰ ਉਹਨਾਂ ਨਾਲ ਗੱਲ ਕੀਤੀ ਹੈ ਤੇ ਉਦੋਂ ਤੇ ਟਕ ਟਕ 2 4 5 ਮਿੰਟ ਤੇ ਐਵੇਂ ਹੀ ਹੋ ਜਾਂਦਾ ਸੀ। 99 ਦੇ ਵਿੱਚ ਮੈਂ ਨਾਂ ਲਿਆ ਉਹਨਾਂ ਕੋਲ, 99 ਦੇ ਵਿੱਚ। 99 ਮੈਨੂੰ ਯਾਦ ਆ ਰਿਹਾ ਲਹਿਰੀ ਸਾਹਿਬ ਤੋਂ। ਤੁਹਾਨੂੰ ਕਿਉਂ ਯਾਦ ਆ ਰਿਹਾ? ਬੜਾ ਤੁਹਾਡਾ ਜੁੱਤੀਆਂ ਦੇ ਡੱਬੇ ਵਰਗਾ ਮੂੰਹ। ਚਲੋ ਤੁਹਾਡੇ ਵਰਗਾ ਇੱਕ ਸਟicker ਲੱਗਾ ਹੁੰਦਾ ਉਹਦੇ ਤੇ, ਪਰ ਜਿਹਨੂੰ ਬੰਦਾ ਲਾ ਕੇ ਨਾ ਭੋਇਆ ਕਰਕੇ ਸੁੱਟ ਦਿੰਦਾ। ਮੈਂ ਇਹ ਲਹਿਰੀ ਸਾਹਿਬ ਲਾਹੌਰ ਦੇ ਵਿੱਚ ਸਨ, ਉਸ ਵੇਲੇ ਲਿਬਰਟੀ ਮਾਰਕੀਟ ਦੇ ਉਸ ਸਿਨੇਮੇ ਦੇ ਸਾਹਮਣੇ ਘਰ ਸੀ ਉਹਨਾਂ ਦਾ। ਸ਼ਫੀ ਮੁਹੰਮਦ ਸਾਹਿਬ ਵੀ ਉਹਨਾਂ ਦੇ ਹਮਸਾਏ ਸਨ। ਬਿਲਕੁਲ ਸਹੀ ਕਹਿ ਰਹੇ ਨੇ, ਮੰਗਦੇ ਸਨ ਉੱਥੇ, ਇਹ ਦਿੰਦੇ ਸਨ। ਤੇ ਸਾਰਾ ਗੱਲ ਇਹ ਹੈ ਕਿ ਉੱਥੇ ਮਤਲਬ ਲਹਿਰੀ ਸਾਹਿਬ ਬੈਠੇ ਨੇ ਤੇ ਸ਼ਫੀ ਸਾਹਿਬ ਦੇ ਫਲੈਟ ਦੇ ਉੱਤੇ ਮੈਂ ਜਾਣਾ ਤੇ ਮੈਨੂੰ ਕਹਿਣਾ ਆਇਓ ਬੇਟਾ, ਮੈਨੂੰ ਪੁੱਤਰ ਬਣਾਇਆ ਸੀ ਉਹਨਾਂ ਨੇ। ਮਾਸ਼ਾਅੱਲਾ। ਮੈਨੂੰ ਇਜਾਜ਼ ਹਾਸਿਲ ਹੈ ਸਜਾਦ ਕਿਸ਼ਵਰ ਸਾਹਿਬ अच्छा जी। और यूसुफ साहब और सलीम यूसुफ साहब, सलीम नासिर साहब, सज्जाद किश्वर और समीना बाजी और पीरजादा साहब, ਉਹਨਾਂ ਕੋਲ ਬਾਤ ਨਹੀਂ ਜਿਹੜਾ ਉਹਨਾਂ ਕੋਲ ਆਉਂਦੇ ਹੁੰਦੇ ਸਨ। अच्छा अच्छा। ਬੜਾ ਦਿਮਾਗ ਜੇ ਇਹਨਾਂ ਦਾ, ਔਰ ਇਹ ਸੋਚ ਕੇ ਇਹ ਗੰਜੇ ਹੋ ਗਏ। सोच के सोच ਬੜੀ ਮੈਮਰੀ ਹੈ ਮਿਰਜ਼ਾ ਸਾਹਿਬ ਦੀ। सोच के सोच मेरी घबरा गई है। और शाह दी बिल्टी पता नहीं कित्थों आ गई है। ਜ਼ਿਆਦਾਤਰ ਜੋ ਉਹਨਾਂ ਦਾ ਆਪਣੇ ਮੁਹੰਮਦ ਅਲੀ ਸਾਹਿਬ ਨਾਲ ਪਿਆਰ ਜੀ, ਮੁਹੱਬਤ ਜੀ, ਜੀ। ਜ਼ਿਆਦਾਤਰ। ਅੱਛਾ ਨਾਜ਼ਰੀਨ, ਜਦੋਂ ਕਿ ਅਸੀਂ ਐਡੇ ਵੱਡੇ ਫਨਕਾਰ ਨੂੰ ਬੁਲਾਇਆ ਹੈ ਤੇ ਇਹਨਾਂ ਦੇ ਕੋਲੋਂ ਇਹਨਾਂ ਦੀ ਆਪਣੀ ਪਰਫਾਰਮੈਂਸ ਕਿ ਇਹ ਕੀ ਕਰਦੇ ਨੇ, ਜਰਾ ਆਪਣੀ ਜ਼ੁਬਾਨੀ ਦੱਸਣਗੇ ਕਿ ਇਹ ਆਪਣੇ ਐਕਟਿੰਗ ਦੇ ਨਾਲ ਇਹ ਮੈਮਿਕਰੀ ਵੀ ਕਰਦੇ ਨੇ, ਕਿ ਹਰ ਕਿਸਮ ਦੀ ਆਵਾਜ਼ ਵੀ ਕੱਢਦੇ ਨੇ ਔਰ ਹਰ ਕਿਸਮ ਦਾ ਇਹ ਮਿਊਜ਼ਿਕ ਵੀ ਵਜਾਉਂਦੇ ਜੀ। ਕਿਆ ਬਾਤ, ਕਿਆ ਬਾਤ। ਮਾਸ਼ਾਅੱਲਾ ਕੋ ਅੰਦਰ ਵਧੀਆ ਗਰਾਰੀ ਲੱਗੀ। ਇਹਨਾਂ ਵਾਸਤੇ ਇਹਨਾਂ ਦੀ ਜਿਹੜੀ ਕਿ ਦੂਸਰਿਆਂ ਤੋਂ ਜ਼ਿਆਦਾ ਐਬਿਲਿਟੀ, ਉਹਦੇ ਵਾਸਤੇ ਕਲੈਪਿੰਗ। ਮੇਰੀ ਕੋਸ਼ਿਸ਼ ਹੁੰਦੀ ਸ਼ਾਹ ਜੀ ਕਿ ਮੈਂ ਅੱਜ ਤੱਕ ਜਿੰਨਾ ਵੀ ਕੰਮ ਕੀਤਾ ਆਪਣਾ ਕੀਤਾ, ਇੱਕ ਸਟਾਰ ਪਲੱਸ ਤੋਂ ਜੀ। ਆਫਰ ਹੋਈ ਮੈਨੂੰ ਤੇ ਅਮਾਨੁੱਲਾ ਸਾਹਿਬ ਨੂੰ ਲੈ ਕੇ ਉੱਥੇ ਹੋਟਲ 'ਚ ਅਲਮਰਾ ਲੱਗ ਗਿਆ ਐਮਬੈਸੀਡਰ। ਐਮਬੈਸੀਡਰ ਕੇ ਹੋਲੀਡੇ ਨਾ ਹੋਲੀਡੇ ਨੇ ਜਿਹੜਾ ਬਾਅਦ ਦੇ ਵਿੱਚ ਹਾਂਜੀ ਬਦਲ ਗਿਆ। ਹਾਂਜੀ ਜੀ। ਅੱਛਾ, ਉਹ ਮੈਨੂੰ ਲੈ ਕੇ ਤੇ ਮੈਨੂੰ ਕਹਿਣ ਲੱਗੇ ਕਿ ਉਹ ਯਾਰ ਲੈਰੀ ਗੱਲ ਹੈਗੀ ਕਿ ਤੂੰ ਮੇਰੇ ਨਾਲ ਜਾਣਾ। अमान ਉਹ ਯਾਰ ਬਸ ਜਾਣਾ ਮੇਰੇ ਨਾਲ, ਤੂੰ ਬਸ ਕੁਛ ਨਹੀਂ, ਸਵੇਰੇ ਆਣਾ ਮੇਰੇ ਨਾਲ ਜਾਣਾ। ਅਮਾਨੁੱਲਾ ਸਾਹਿਬ सुभान अल्लाह। ਕਰਵਰ ਕਰੋ ਜਨੀਸ ਦੀ आमीन। इलाही ਇਹ ਦਫਾ ਹਮਾਰਾ ਬੈਠੇ, ਮੈਂ ਕਿਹਾ ਜੀ ਉਸਤਾਦ ਜੀ ਮੈਂ ਤੁਹਾਡੀ ਆਵਾਜ਼ ਕੱਢੀ। ਅੱਲਾ ਤੋਂ ਪਾਵੇ ਬੱਚੇ ਯਾਰ ਕੀ ਬਾਤ क्या बात है। ਤੇ ਅਨਵਰ ਅਲੀ ਸਾਹਿਬ ਆ ਕਿਆ अल्लाह जनता च कर दे। ਇਹਨਾਂ ਦੋਨੋਂ ਫਿਰ ਮੈਂ ਕਾਪੀ ਕੀਤਾ ਅਮਾਨੁੱਲਾ ਸਾਹਿਬ ਨੇ। ਛੋਲੇ ਲਾਦੀਆਂ ਦੀਆਂ ਨਾ ਸ਼ਾਦਾ ਕਰ ਲਿਆ ਕੀ ਕਹਿੰਦੇ ਨਾ ਕਰੋ ਨਾ ਅਮਾਨੁੱਲਾ ਸਾਹਿਬ ਤੇ ਉਹਨੇ ਇਹ ਐਸੇ ਫਨਕਾਰ ਸਨ ਜਿਹਨਾਂ ਨੂੰ ਮੈਂ ਕਾਪੀ ਕੀਤਾ। ਜੀ। ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਅੱਜ ਤੱਕ ਮੈਂ ਉਹ ਕੰਮ ਕਰਾਂ ਜਿਹੜਾ ਕੋਈ ਨਾ ਕਰ ਸਕੇ। ਵਾਹ ਵਾਹ। ਸ਼ਾਹ ਜੀ ਇੱਕ ਮੈਂ ਆਈਟਮ ਬਣਾਇਆ ਸੀ ਕਿ ਅੱਜ ਤੋਂ 20 ਸਾਲ ਮੈਂ ਗੱਲੇ ਨਾ ਵਜਾਏ। ਗਾਣਾ ਸੀ ਮੈਡਮ ਮਲਕਾਏ ਤਰਨ ਨੂਰਜਹਾਂ ਜੀ, वाह। अल्लाह ताला उन्हें सुभान करवत अल्लाह। नसीब फरमाए। आमीन। और शहनशाह गजल उस्ताद मेहदी हसन मेहदी हसन साहब। माशाअल्लाह ताला उन्हें करवत नसीब फरमाए। आमीन। ਇਹਨਾਂ ਦਾ ਗਾਣਾ ਸੀ ਚੱਲ ਚਲੀਏ ਦੁਨੀਆ ਦੇ ਉਸਨੂੰ ਕਰੇ ਜਿੱਥੇ ਬੰਦਾ ਨਾ ਬੰਦੇ ਦੀ ਜ਼ਾਤ ਹੋਵੇ। ਡਿਊਟ ਗਾਣਾ, ਫਿਲਮ ਦੁਨੀਆ ਪੈਸੇ ਦੀ ਹਾਂਜੀ ਹਾਂਜੀ। ਤੇ ਮਾਸਟਰ ਅਬਦੁੱਲਾ ਸਾਹਿਬ ਨੇ। क्या बात है। मास्टर क्या क्या बात, ਵੱਡੇ ਲੋਕ। वैसे मौसीकार हो क्या ਤੇ ਫਿਰ ਮੈਂ ਉਹ ਜਦੋਂ 20 ਸਾਜ਼ ਵਜਾਏ, ਮੈਂ ਤੁਹਾਨੂੰ ਚੰਦ ਸਾਜ਼ ਸੁਣਾਉਣ ਲੱਗਾ। ਮੈਨੂੰ ਇੱਕ ਆਜ਼ਾਦ ਹੈ ਪਾਕਿਸਤਾਨ ਦੇ ਵਿੱਚ ਕਿ ਦੁਨੀਆ ਦਾ ਕੋਈ ਵੀ ਗਾਣਾ ਹੋਵੇ, ਕੈਰਵਾ, ਦਾਦਰਾ, ਇੱਕ ਤਾਲਾ, ਤਿੰਨ ਤਾਲਾ, ਚਾਈਨਾ ਦਾ ਤਾਲਾ, ਕੋਈ ਵੀ ਹਾਂਜੀ तारे तोड़ देगी। ਤੇ ਮਾਦਰ ਦੇ ਨਾਲ ਜੀ, ਜੀ। ਇਹ ਮੰਮੀ ਇੰਡਸਟਰੀ ਨਾਲ ਬੜੀ ਦੇਰ ਤੋਂ ਵਸਤਾ, ਮਗਰ ਆ ਹੁਣ ਅੱਗੇ ਰਿਹਾ ਸਕਰੀਨ ਤੇ ਸਾਰਿਆਂ ਦਾ ਸਮਝੋ ਕਿ ਫਨਕਾਰਾਂ ਦੇ ਕੀੜੇ ਸਨ ਉਹਨਾਂ ਦੇ ਨਾਲ ਕਿ ਉਹ ਮਾਸਟਰ ਅਬਦੁੱਲਾ ਸਾਹਿਬ ਨੇ ਵਿੱਚ ਜਿਹੜਾ ਉਹਦੇ 'ਚ ਗਾਣੇ ਦੇ ਵਿੱਚ ਟਾਂਗਾ ਪਾਇਆ ਨਾ। ਹਾਂਜੀ। क्या बात।
ਉਹ ਮੈਂ ਤੁਹਾਨੂੰ ਬਿਆਨ ਕਰ ਕੀ ਲਾਂਗਾ ਬਾਤ ਉਹ ਨਾਜ਼ਰੀਨ ਉਹ ਹੀ ਅਸੀਂ ਇਹਨਾਂ ਨੂੰ ਔਰ ਫਰਮਾਇਸ਼ ਉਸ ਕਰੀ ਟਾਂਗਾ ਕੇ ਚੱਲ ਚੱਲੀਏ ਦੁਨੀਆ ਉਹਦੇ ਵਿੱਚ ਮੈਂ ਪਹਿਲੇ ਉਹ ਸਾਥ ਜਮਾਂਗਾ ਕਲਚਰ ਜਿਹੜਾ ਸਾਡਾ ਪਾਕਿਸਤਾਨ ਦਾ ਪੰਜਾਬ ਦਾ ਹੈ ਜੀ, ਜੀ। ਫਿਰ ਉਹਦੇ ਉੱਤੇ ਮੈਂ ਸਾਰੇ ਸਾਥ ਵਜਾਣੇ ਨੇ ਵਾਹ। ਉਸੇ ਟਾਂਗੇ ਘੋੜੇ ਉੱਤੇ ਇਹ ਵੇਖ ਤੇ ਬੜੀ ਜਗ੍ਹਾ ਕਿ ਇਹ ਹੁਣ ਚੱਲ ਚੱਲੀਏ ਦੁਨੀਆ ਦੀ ਹੁਣ ਇਹਦੇ ਉੱਤੇ ਹੀ ਅਕੂਸਟਿਕ ਡਰਮ ਇੱਕ ਦਾ ਹੁੰਦਾ ਹੈ ਕਿ ਅਕੂਸਟਿਕ ਡਰਮ ਕੋਈ ਕਾਰਡ ਜੀ, ਜੀ। ਆਰਡ ਦੇ ਵਿੱਚ 5-6 ਸਾਜ਼ ਵੱਜਦੇ ਨੇ ਉਂਗਲੀਆਂ ਇਸਤੇਮਾਲ ਹੁੰਦੀਆਂ ਹੁਣ ਇਹਦੇ ਵਿੱਚ ਅਸੀਂ ਸਾਜ਼ ਪਾਣੇ ਅਕੂਸਟਿਕ ਡਰਮ 15-16 ਬਰਤਨ ਰੱਖੇ ਨੇ ਉਹ ਜੇ ਖਾ ਲਿਆ ਉਹ ਵੀ ਵਜਾ ਲਿਆ ਹੁਣ ਇਹ ਸਾਰੇ ਸਾਲ ਉਹਦੇ ਵਿੱਚ ਜਿਸ ਤਰ੍ਹਾਂ ਕਿ ਆਪਣੇ ਚ ਬੇਸ ਗਿਟਾਰ ਫਾਦਰ ਲੋਕ ਬੜੇ ਵਜਾਉਂਦੇ ਨੇ ਡੋਂਗ 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 ਸਪੈਨਿਸ਼ ਮੈਡੋਲਿਨ ਸ਼ੈਦਾਈ और ਇਹਦੇ ਵਿੱਚ ਫਲੂਟ ਇੱਕ ਐਸਾ ਸਾਜ਼ ਹੈ ਕਿ ਜਿੰਨੇ ਸਾਡੇ ਫੌਜ ਦੇ ਫਨਕਾਰ ਨੇ ਅਤਾਉਲਾ ਚਖੇਲਵੀ ਸਾਹਿਬ ਜੀ ਜੀ ਆਰਫ ਲੋਹਾਰ ਸਾਹਿਬ ਜ਼ਿਸ਼ਾਨ ਰੋਕੜੀ ਸ਼ਫਾਨ ਰੋਕੜੀ ਅਲਮ ਜਨਸੀ ਫਰਮਾਏ ਕਾਫੀ ਫਨਕਾਰ ਜਿੰਨੇ ਫਲੂਟ ਤੋਂ ਬਗੈਰ ਨਹੀਂ ਗਾ ਸਕਦੇ ਅਬਦੁਲ ਵਰਾਈ ਸਾਹਿਬ ਜਿਵੇਂ ਸਦੀਕ ਰਾਈ ਸਾਹਿਬ ਹਾਂਜੀ ਹਾਂਜੀ ਮਾਸ਼ਾਅੱਲਾ ਤੁਸੀਂ ਤਾਂ ਕਈ ਵਾਰੀ ਮੰਡੀਆਂ ਬਣਾਈਆਂ ਨੇ ਹੋਰ ਕਿਹੜਾ ਸਦੀਕ ਰਾਈ ਪਾ ਲਿਆ ਵਿੱਚ ਆਇੰਦੇ ਜਨਾਬ ਜੀ। ਬੜੇ ਬੜੇ ਰਾਏ ਪਾ ਦਿੰਦੇ ਕੀ ਬਾਤ ਹੈ ਹੁਣ ਦੇਖਣਾ ਕਿ ਇਹਦੇ ਵਿੱਚ ਫਲੂਟ ਕਿਸ ਤਰ੍ਹਾਂ ਦਾ ਇਸਤੇਮਾਲ ਹੋਇਆ ਉਹਨੇ तमाम ਸਾਲ ਅਸੀਂ ਇਹਦੇ ਇਸ ਟਰੈਕ 'ਚ ਇੱਕ ਟਰੈਕ ਹੈਗਾ ਆਪਣੇ ਤੁਸੀਂ ਲਾ ਸਕਦੇ ਹੋ ਤੇ ਮੈਂ ਲਵਾ ਵੀ ਸਕਦਾ ਜੀ। ਤੋ ਚੰਨੀ ਤੇ ਆਪਣੇ ਮੈਂ ਮਿਊਜ਼ਿਕ ਵੀ ਕਰਨਾ ਤੇ ਇਹ ਗਾਣ ਚੱਲ ਚੱਲੀਏ ਤੁਸੀਂ ਦੋਸਤੋ ਨੂੰ ਚੱਲ ਚੱਲੀਏ ਦੁਨੀਆ ਦੀ ਉਸ ਨੁਕਰੇ ਜਿੱਥੇ ਬੰਦਾ ਨਾ ਬੰਦੇ ਦੀ ਜ਼ਾਤ ਹੋਵੇ ਚੱਲ ਚੱਲੀਏ ਦੁਨੀਆ ਦੀ ਉਸ ਨੁਕਰੇ ਜਿੱਥੇ ਬੰਦਾ ਨਾ ਬੰਦੇ ਦੀ ਜ਼ਾਤ ਹੋਵੇ ਔਖੀਆਂ ਲੰਮੀਆਂ ਰਾਵਾਂ ਕੋਲੋਂ ਖੌਫ ਕਦੀ ਨਾ ਖਾਈਏ ਛੇੜੀਆਂ ਸਾਡਾ ਰਸਤਾ ਰੋਕਣ ਉਹ ਕੰਦਾ ਭੁਗਤਾਈਏ ਸਰਕਾਰ ਦੀ ਗੱਲ ਸੁਣ ਅੱਗੋਂ ਨਹੀਂ ਬਣਾਉਂਦਾ ਮੈਂ ਸ਼ਾਹ ਇਹ ਫਿਰ ਇੱਕ ਮੈਂ ਮਾਸ਼ਾ ਤਿਆਰ ਕੀਤਾ ਇਹਨੂੰ ਗਾਇਆ ਫਿਰ ਆਪਣੇ ਦੁਨੀਆ ਚੈਨਲ ਤੇ ਮੈਂ ਦੁਨੀਆ ਚੈਨਲ ਨਾਲ ਬੁਲਾਇਆ ਮੈਨੂੰ ਅੱਛਾ ਅੱਛਾ ਜੀ ਲਓ ਨਿਊਜ਼ ਵਿੱਚ ਅੱਛੀ ਸ਼ੋਅ ਕੀਤਾ ਤੇ ਈਦ ਸ਼ੋਅ ਉਹ ਚ ਫਿਰ ਫਸਟ ਟਾਈਮ ਮੈਨੂੰ ਮੈਂ ਸੁਣਾਇਆ